ਅਸਲਾਮ ਵਾਲੇਕਮ। ਮੈਂ ਤੁਹਾਡਾ ਵੀਰ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ। ਅੱਛਾ, ਇਸ ਤਰ੍ਹਾਂ ਯਾਰ ਕਿ ਮੈਂ ਨਾ ਅੱਜ ਥੋੜਾ ਜਿਹਾ ਆਪਣੀ ਗੱਲ ਵੇਲੇ ਦੇ ਹਵਾਲੇ ਨਾਲ ਇੱਕ ਛੋਟੀ ਜਿਹੀ ਵਜ਼ਾਹਤ। ਕਾਫੀ ਦੋਸਤ ਅਹਿਬਾਬ ਜਿਹੜੇ ਨੇ ਨਾ, ਉਹ ਸਾਡਾ ਤੁਸੀਂ ਦੇਖਿਆ ਹੋਏਗਾ ਗੱਲ ਵੇਲੇ ਦੀ ਦਾ ਲੋਗੋ ਜਿਹੜਾ ਹੈ, ਉਹਦੇ ਤੇ ਵੀ ਗੱਲ ਕਰਦੇ ਨੇ ਕਿ ਉਹ ਜੀ ਤੁਸੀਂ ਮੁਸਲਮਾਨ ਹੋ ਤੇ ਤੁਸੀਂ ਇੱਕ ਮਸਜਿਦ ਲਾ ਲੈਣੀ ਸੀ, ਜਾਂ ਤੁਸੀਂ ਕੁਛ ਇਹ ਲਾ ਲੈਣਾ ਸੀ, ਕੁਛ ਵਗੈਰਾ ਵਗੈਰਾ। ਹਰ ਬੰਦੇ ਦੀ ਆਪਣੀ ਰਾਏ, ਮੈਨੂੰ ਇhtਰਾਮ। ਅਲਹਮਦੁਲਿਲਾ, ਆਈ ਐਮ ਪ੍ਰਾਊਡ ਮੁਸਲਿਮ। ਔਰ ਉਹਦੇ ਨਾਲ ਨਾਲ ਮੈਨੂੰ ਫਖਰ ਹੈ, ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ। ਤੇ ਇਹਦੇ ਹਵਾਲੇ ਨਾਲ ਮੈਂ ਥੋੜੀ ਜਿਹੀ ਗੱਲ ਕਰਾਂ। ਦੇਖੋ, ਸਾਡਾ ਜਿਹੜਾ ਪ੍ਰੋਗਰਾਮ ਹੈ ਗੱਲ ਵੇਲੇ ਦੀ, ਇੱਕ ਤੇ ਇਹ ਵੇ ਕਿ ਇਹ ਪਿਓਰਲੀ ਕਲਚਰਲ ਪ੍ਰੋਗਰਾਮ ਹੈ, ਯਾਨੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਤੇ ਇਹਨੂੰ ਅਸੀਂ ਤੁਰੇ ਹਾਂ, ਜਿਹਦੇ ਵਿੱਚ ਮੁੱਦਾ ਸਾਡਾ ਹੈ ਕਿ ਅਸੀਂ ਕਿਸੇ ਵੀ ਗੱਲ ਨੂੰ, ਅਗਰ ਵੇਲੇ ਦੀ ਗੱਲ, ਕੋਈ ਵੀ ਵੇਲਾ ਹੁੰਦਾ ਉਹਦੇ ਹਵਾਲੇ ਨਾਲ ਅਸੀਂ ਗੱਲ ਕਰੀਏ ਤੇ ਉਹਦੇ ਵਿੱਚ ਪੰਜਾਬੀ ਨੂੰ ਅੱਗੇ ਲੈ ਕੇ ਆਈ। ਤੇ ਪੰਜਾਬੀ ਦਾ ਮਤਲਬ ਇਹ ਵੇ ਕਿ ਪੰਜਾਬੀ ਦੇ ਜਿਹੜੇ ਵੀ ਕੋਈ ਹੀਰੋਜ਼ ਨੇ, ਜਾਂ ਪੰਜਾਬੀ ਦੇ ਜਿਹੜੇ ਵੀ ਸਾਡੇ ਵੱਡੇ ਨਾਂ ਨੇ, ਉਹਨਾਂ ਦਾ ਜ਼ਿਕਰ ਹੋਏ। ਤੇ ਮੈਂ ਇਹਦਾ ਥੋੜਾ ਜਿਹਾ ਤੁਹਾਨੂੰ ਦੱਸ ਦਿਆਂ ਕਿ ਕਿਉਂ ਕੀਤਾ, ਜਾਂ ਕਿਵੇਂ। ਹਰ ਇੱਕ ਚੀਜ਼ ਦੀ ਕੋਈ ਵਜ੍ਹਾ ਹੁੰਦੀ। ਬਹੁਤ ਸਾਰੇ ਦੋਸਤ ਇਹ ਵੀ ਪੁੱਛਦੇ ਨੇ ਕਿ ਜੀ ਗੱਲ ਵੇਲੇ ਦੀ ਵਾਲੇ ਹੈ ਕਿੱਥੋਂ ਦੇ। ਪਹਿਲੀ ਗੱਲ ਤੇ ਇਹ ਵੇ ਕਿ ਅਸੀਂ ਜਨਾਬ ਨਾਰੋਵਾਲ ਤੋਂ, ਠੀਕ ਹੈ। ਤੇ ਨਾਰੋਵਾਲ ਦਾ ਕਿਸੇ ਨੂੰ ਦੱਸੀਦਾ ਸੀ ਨਾ, ਬਹੁਤ ਅਰਸਾ ਪਹਿਲੇ ਵੀ, ਤੇ ਲੋਕ ਕਹਿੰਦੇ ਅੱਛਾ ਅੱਛਾ ਸਿਆਲਕੋਟੋਂ ਆਏ ਹੋ, ਠੀਕ ਹੈ। ਨਾਰੋਵਾਲ ਨੂੰ ਕੋਈ ਨਹੀਂ ਜਾਣਦਾ। ਤੇ ਜਾਂ ਸ਼ਕਰਗੜ੍ਹ ਨੂੰ ਲੋਕ ਜਾਣਦੇ ਸੀ ਤੇ ਨਾਰੋਵਾਲ ਨੂੰ ਫਿਰ ਕੋਈ ਨਹੀਂ ਜਾਣਦਾ। ਵਜ੍ਹਾ ਬੜੀ ਸਾਦਾ ਜੀ ਸੀ ਕਿ ਸ਼ਕਰਗੜ੍ਹ ਦੇ ਲੋਕ ਛੋਟੇ ਅਹੁਦੇ ਤੋਂ ਲੱਗ ਕੇ ਤੇ ਪਾਕਿਸਤਾਨ ਜਿਹੜੇ ਵੱਡੇ ਅਹੁਦੇ ਨੇ ਉੱਥੋਂ ਤੱਕ ਦੇ ਲੋਕ ਉੱਥੇ ਹੈ ਨੇ। ਦੂਸਰੀ ਬਾਤ, ਸ਼ਕਰਗੜ੍ਹ ਹਾਲਾਂ ਤਹਿਸੀਲ ਹੈ, ਨਾਰੋਵਾਲ ਜ਼ਿਲ੍ਹਾ ਹੈ, ਲੇਕਿਨ ਇਹਨੂੰ ਬਹੁਤ ਜ਼ਿਆਦਾ ਨਹੀਂ ਸੀ ਲੋਕ ਜਾਣਦੇ। ਹਾਂ, ਜਿਹੜਾ ਕੋਈ ਬਿਲਕੁਲ ਵਸਤੀ ਪੰਜਾਬ ਦਾ ਬੰਦਾ ਹੈ ਸੀ, ਉਹ ਜਾਣਦਾ ਸੀ। ਇੱਕ ਤੇ ਇਹ ਵੀ ਕਿ ਜਦੋਂ ਦਾ ਇਹ ਕਰਤਾਰਪੁਰ ਬਣਿਆ ਨਾ, ਜਦੋਂ ਦਾ ਇਹ ਕੋਰੀਡੋਰ ਖੁੱਲ੍ਹਾ ਹੈ, ਜਦੋਂ ਦਾ ਇਹ ਲਾਂਘਾ ਖੁੱਲ੍ਹਾ ਹੈ, ਉਦੋਂ ਦਾ ਨਾਰੋਵਾਲ ਨੂੰ ਵੀ ਲੋਕ ਜਾਣਨ ਲੱਗ ਪਏ ਨੇ ਪੂਰੀ ਦੁਨੀਆ ਦੇ ਅੰਦਰ। ਨੰਬਰ 1। ਤੇ ਦੂਜੀ ਗੱਲ ਇਹ ਵੇ ਕਿ ਜਿਹੜਾ ਕਰਤਾਰਪੁਰ ਕੋਰੀਡੋਰ ਹੈ ਨਾ, ਇਹ ਅਮਨ ਦੀ ਅਲਾਮਤ ਹੈ। ਯਾਨੀ ਸਾਡੀ ਰਿਆਸਤ ਨੇ ਦੁਨੀਆ ਨੂੰ ਇਹ ਪੈਗਾਮ ਦਿੱਤਾ ਕਿ ਜਨਾਬ ਅਸੀਂ ਤੰਗ ਨਜ਼ਰ ਨਹੀਂ ਹਾਂ, ਅਸੀਂ ਖੁੱਲੇ ਡੁੱਲੇ ਜ਼ਹਿਨ ਵਾਲੇ ਲੋਕ ਹਾਂ, ਅਸੀਂ ਪਿਆਰ ਵੰਡਣ ਵਾਲੇ ਲੋਕ ਹਾਂ, ਅਸੀਂ ਭਾਈਚਾਰਾ ਵੰਡਣ ਵਾਲੇ ਲੋਕ ਹਾਂ। ਅਗਲੀ ਗੱਲ ਇਹ ਵੇ, ਬਾਬਾ ਗੁਰੂ ਨਾਨਕ ਸਿੱਖਾਂ ਦਾ ਰਹਿਬਰ ਰਹਿਨੁਮਾ ਤੇ ਹੈ ਵੇ, ਲੇਕਿਨ ਉਹਦੇ ਨਾਲ ਨਾਲ ਅਸੀਂ, ਇਹ ਸਾਡਾ ਮਾਣ ਹੈ ਕਿ ਉਹ ਜੱਟ ਵੀ ਸਨ ਤੇ ਪੰਜਾਬੀ ਸਨ। ਤੇ ਸਭ ਤੋਂ ਵੱਡੀ ਗੱਲ ਇਹ ਵੇ ਕਿ ਉਹਨਾਂ ਆਖਰੀ 18 ਸਾਲ ਨਾਰੋਵਾਲ 'ਚ ਗੁਜ਼ਾਰੇ। ਤੇ ਮੈਂ ਚੂੰਕਿ ਨਾਰੋਵਾਲ ਦੇ ਨਾਲ ਮੇਰਾ ਤਲਕ ਹੈ, ਲਿਹਾਜ਼ਾ ਮੈਂ ਉਸ ਚੀਜ਼ ਨੂੰ ਸਾਹਮਣੇ ਰੱਖਦਿਆਂ ਹੋਇਆਂ, ਔਰ ਇੱਕ ਐਸੇ ਸੂਫੀ ਬਜ਼ੁਰਗ ਦੀ ਇੱਕ ਅਲਾਮਤ ਨੂੰ, ਜਿਹੜੀ ਕਿ ਅੱਜ ਵੀ ਪਾਕਿਸਤਾਨ ਦੇ ਅੰਦਰ ਦੁਨੀਆ ਵਾਸਤੇ ਇੱਕ ਅਮਨ ਦੀ ਅਲਾਮਤ ਸਮਝੀ ਜਾਂਦੀ ਹੈ, ਕਿ ਜੀ ਇਹ ਲਾਂਘਾ ਖੋਲ ਕੇ ਇੰਡੀਆ ਪਾਕਿਸਤਾਨ ਦੇ ਦਰਮਿਆਨ ਜਿਹੜਾ ਇੱਕ ਹਰ ਵੇਲੇ ਉਹ ਦੁਸ਼ਮਣੀ ਵਾਲਾ ਖੇਡ ਖੇਡੀ ਜਾਂਦੀ ਸੀ, ਉਹਨੂੰ ਕਾਫੀ ਹੱਦ ਤੱਕ ਅਸੀਂ ਖਤਮ ਕੀਤਾ। ਔਰ ਜਿਹੜੀਆਂ ਗਲਤ ਫਹਿਮੀਆਂ ਨੇ ਦੁਨੀਆ ਦੇ ਅੰਦਰ, ਸਾਡਾ ਇੱਕ ਇਮੇਜ ਬਣਿਆ ਸੀ ਕਿ ਜਨਾਬ ਅਸੀਂ ਬੜੇ ਸ਼ਾਇਦ ਜ਼ਾਲਮ ਆ ਜਾਂ ਇਸ ਤਰ੍ਹਾਂ ਦੇ, ਉਹਨੂੰ ਖਤਮ ਕਰਨ ਦੇ ਵਿੱਚ ਕਾਫੀ ਹੱਦ ਤੱਕ ਮਦਦ ਸਾਨੂੰ ਹਾਸਲ ਹੋਈ। ਦੂਸਰੀ ਬਾਤ, ਸਾਡੇ ਪੰਜਾਬੀ ਦੇ ਬਹੁਤ ਬੜਾ ਨਾਮ ਨੇ, ਔਰ ਜਦੋਂ ਪੰਜਾਬੀ ਦਾ ਨਾਂ ਆਏਗਾ ਤਾਂ ਉੱਥੇ ਬਾਬੇ ਗੁਰੂ ਨਾਨਕ ਹੋਰਾਂ ਦਾ ਵੀ ਨਾਂ ਆਉਂਦਾ। ਇਹਦੇ ਵਿੱਚ ਕੋਈ ਮਜ਼ਹਬੀ ਲੈ ਕੇ ਜਾਂ ਕੋਈ ਵੀ ਲਿਸਾਨੀ ਜਾਂ ਉਸ ਤਰ੍ਹਾਂ ਦੂਸਰੀ ਤੀਸਰੀ ਚੀਜ਼ ਨਹੀਂ, ਬਲਕਿ ਪਿਓਰਲੀ ਇਹ ਸਾਡਾ ਇੱਕ ਪ੍ਰੋਗਰਾਮ ਜਿਹੜਾ ਨਾ, ਇਹ ਕਲਚਰਲ ਜਿਹਾ ਪ੍ਰੋਗਰਾਮ। ਤੇ ਇਹਦੇ ਵਿੱਚ ਨਾ ਤੇ ਕੋਈ ਮਜ਼ਹਬੀ ਟੱਚ ਹੈ, ਨਾ ਉਸ ਤਰ੍ਹਾਂ ਦੀ ਕੋਈ ਚੀਜ਼ ਹੈ। ਹਰ ਬੰਦੇ ਦਾ ਮਜ਼ਹਬ ਹੈ, ਸਾਨੂੰ ਸਾਰੇ ਮਜ਼ਹਬ ਜਿਹੜੇ ਨੇ ਠੀਕ ਨੇ। ਅਸੀਂ ਕਿਸੇ ਦੇ ਉੱਤੇ ਕੋਈ ਤਨਕੀਦ ਜਾਂ ਉਸ ਤਰ੍ਹਾਂ ਦੀ ਗੱਲ ਨਹੀਂ ਕਰਦੇ, ਕਿਉਂਕਿ ਸਾਡੇ, ਅਸੀਂ ਇੱਕ ਤਾਲਬ ਇਲਮ ਦੀ ਹੈਸੀਅਤ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੁੰਦੇ ਹਾਂ। ਸਾਡੇ ਕੋਲ ਇੰਨਾ ਗਿਆਨ ਨਹੀਂ ਹੈ, ਇੰਨਾ ਇਲਮ ਨਹੀਂ ਹੈ। ਜਿਸ ਚੀਜ਼ ਦਾ ਇਲਮ ਨਹੀਂ ਹੈ ਉਸ ਦੇ ਉੱਤੇ ਬੰਦਾ ਬਹਿਸ ਕਰ। ਲਿਹਾਜ਼ਾ ਇਹ ਇੱਕ ਚੀਜ਼ ਤੇ ਮੈਂ ਕਲੀਅਰ ਕਰ ਦਿਆਂ। ਦੂਸਰੀ ਬਾਤ ਇਹ ਵੇ ਕਿ ਇਹ ਜਿੰਨਾ ਚੈਨਲ ਗੱਲ ਵੇਲੇ ਦੀ ਲਹਿੰਦੇ ਪੰਜਾਬ ਦਾ, ਓਨਾ ਹੀ ਚੜ੍ਹਦੇ ਪੰਜਾਬ। ਸਾਡੇ ਜਿਹੜੇ ਪੰਜਾਬੀ ਦੇ ਉਧਰ ਮਿੱਤਰ ਨੇ, ਇਹ ਚੈਨਲ ਉਹਨਾਂ ਦਾ ਵੀ ਓਨਾ ਹੀ। ਮੈਂ ਅਕਸਰ ਇੱਕ ਗੱਲ ਕਰਦਾ ਹੁੰਦਾ ਵਾਂ, ਇਹ ਗੱਲ ਵੇਲੇ ਦੀ ਮੇਰਾ ਨਹੀਂ, ਇਹ ਗੱਲ ਵੇਲੇ ਦੀ ਤੁਹਾਡਾ ਹੈ, ਔਰ ਇਹ ਤੁਹਾਡਾ ਪ੍ਰੋਗਰਾਮ, ਔਰ ਇਹ ਹਰ ਉਸ ਪੰਜਾਬੀ ਦਾ ਪ੍ਰੋਗਰਾਮ ਹੈ
ਜਿਹੜਾ ਪੰਜਾਬੀ ਮਾਂ ਬੋਲੀ ਬੋਲਦਾ। ਉਹ ਭਾਵੇਂ ਕੈਨੇਡਾ 'ਚ ਬੈਠਾ ਹੈ, ਭਾਵੇਂ ਅਮਰੀਕਾ 'ਚ ਬੈਠਾ ਹੈ, ਭਾਵੇਂ ਬਰਤਾਨੀਆ 'ਚ ਬੈਠਾ ਹੈ, ਸਾਊਦੀ ਅਰਬ ਬੈਠਾ ਹੈ, ਉਹ ਭਾਵੇਂ ਜਿੱਥੇ ਵੀ ਬੈਠਾ ਹੈ। ਇੱਥੋਂ ਤੱਕ ਕਿ ਮੇਰੇ ਬਹੁਤ ਸਾਰੇ ਦੋਸਤ ਸਾਡੇ ਗਲਵੇਲੇ ਦੀ ਫੈਮਿਲੀ ਦਾ ਹਿੱਸਾ ਨੇ, ਜਿਹੜੇ ਪੰਜਾਬੀ ਨੂੰ ਥੋੜਾ ਸਮਝਦੇ ਨੇ, ਤੇ ਜਦੋਂ ਉਹਨਾਂ ਵੱਲੋਂ ਮੈਨੂੰ ਮੈਸੇਜ ਆਉਂਦਾ ਨਾ ਕਿ ਭਾਜੀ ਸਾਨੂੰ ਪੂਰੀ ਸਮਝ ਆਉਂਦੀ, ਲੇਕਿਨ ਅਸੀਂ ਉਸ ਦੇ ਬਾਵਜੂਦ ਤੁਹਾਡਾ ਪ੍ਰੋਗਰਾਮ ਦੇਖਦੇ ਹਾਂ, ਮੈਨੂੰ ਚਾਅ ਚੜ੍ਹ ਜਾਂਦਾ। ਤੇ ਗੱਲ ਇਹ ਵੇ ਕਿ ਇਹਨੂੰ ਆਪਣੀ ਐਨਕ ਨਾਲ ਨਾ ਦੇਖੋ, ਇਹਨੂੰ ਇੱਕ ਜਰਨਲ ਐਨਕ ਨਾਲ ਦੇਖੋ, ਤੰਗ ਨਜ਼ਰੀ ਵਾਲੀ ਐਨਕ ਨਾਲ ਨਾ ਦੇਖੋ, ਇਹਨੂੰ ਖੁੱਲੀ ਡੁੱਲੀ ਐਨਕ ਨਾਲ ਦੇਖੋ। ਗੱਲ ਵੇਲੇ ਦੀ ਟੀਮ ਜਿਹੜੀ ਹੈ, ਇਹਦਾ ਦਿਲ ਵੀ ਖੁੱਲ੍ਹਾ ਹੈ, ਇਹਦੀਆਂ ਬਾਹਾਂ ਵੀ ਖੁੱਲੀਆਂ। ਅਸੀਂ ਅਮਨ ਔਰ ਮੁਹੱਬਤ ਭਾਈਚਾਰੇ ਦੇ ਦਾਅਵੇਦਾਰ ਹਾਂ। ਅਸੀਂ ਤੰਗ ਨਜ਼ਰੀ ਦੇ, ਤਾਸੁਬ ਦੇ ਬਿਲਕੁਲ ਦਾਅਵੇਦਾਰ ਨਹੀਂ। ਸਾਡੇ ਵਾਸਤੇ ਕੋਈ ਸਾਡੀ ਭੈਣ ਉਧਰੋਂ ਕਮੈਂਟ ਕਰਦੀ ਏ ਚੜ੍ਹਦੇ ਪੰਜਾਬ ਚੋਂ, ਸਾਡਾ ਮਾਣ ਵੱਧਦਾ। ਇਸੇ ਤਰ੍ਹਾਂ ਕੋਈ ਸਾਡਾ ਭਰਾ, ਸਾਡਾ ਕੋਈ ਮਿੱਤਰ ਕੋਈ ਚੜ੍ਹਦੇ ਪੰਜਾਬ ਚੋਂ ਅਗਰ ਕਮੈਂਟ ਕਰਦਾ ਔਰ ਸਾਨੂੰ ਮੈਸੇਜ ਕਰਕੇ ਹਾਲ ਹਵਾਲ ਲੈਂਦਾ, ਸਾਡਾ ਖੂਨ ਵੱਧ ਜਾਂਦਾ। ਸੋ ਇਸ ਵਾਸਤੇ ਇਹ ਕੋਈ ਐਸੀ ਗੱਲ ਨਹੀਂ ਹੈ ਕਿ ਜਿਹਨੂੰ ਲੈ ਕੇ ਤੇ ਗੱਲ ਕੀਤੀ ਜਾਏ। ਮੈਂ ਤੁਹਾਨੂੰ ਸਾਫ਼ ਲਫ਼ਜ਼ਾਂ 'ਚ ਦੱਸਦਾ ਕਿ ਬਾਬੇ ਗੁਰੂ ਨਾਨਕ ਹੋਰੀ ਕਰਤਾਰਪੁਰ ਕੋਰੀਡੋਰ ਜਿਹੜਾ, ਇਹਦੀ ਵਜ੍ਹਾ ਤੋਂ ਨਾਰੋਵਾਲ ਦੀ ਸ਼ਨਾਖਤ ਬਣੀ, ਗੋ ਕਿ ਪਹਿਲੇ ਵੀ ਹੈ ਸੀ, ਲੇਕਿਨ ਹੁਣ ਜ਼ਰਾ ਜ਼ਿਆਦਾ ਲੋਕ ਜਾਣਨ ਲੱਗ ਪਏ ਤੇ ਲਹਿੰਦਾ ਔਰ ਚੜ੍ਹਦਾ ਪੰਜਾਬ ਦੋਨੋਂ ਇਸ ਨੂੰ ਮੰਨਦੇ ਨੇ। ਲਿਹਾਜ਼ਾ ਇਹ ਸਿਰਫ ਔਰ ਸਿਰਫ ਇਸ ਵਾਸਤੇ ਵੀ, ਇਸ ਤੋਂ ਇਲਾਵਾ ਇਹਦਾ ਕੋਈ ਮਕਸਦ ਨਹੀਂ। ਅਸੀਂ ਇਸ ਭਾਈਚਾਰੇ ਨੂੰ ਵੰਡਦੇ ਰਹਾਂਗੇ, ਅਸੀਂ ਇਸ ਪਿਆਰ ਮੁਹੱਬਤ ਨੂੰ ਹੋਰ ਜ਼ਿਆਦਾ ਵਧਾਵਾਂਗੇ। ਕਿਸੇ ਵੀ ਜਗ੍ਹਾ ਦੇ ਉੱਤੇ ਅਸੀਂ ਬਿਲਕੁਲ ਵੀ ਅਮਨ, ਭਾਈਚਾਰੇ ਔਰ ਮੁਹੱਬਤ ਵਾਸਤੇ ਕਿਸੇ ਕਿਸਮ ਦੀ ਵੀ, ਸਮਝ ਲਓ ਕਿ ਤੁਸੀਂ ਕਹੋਗੇ ਨਾ ਕਿ ਅਗਰ ਹਾਂ ਜੀ ਨਹੀਂ ਜੀ ਇਹ ਇਹਦੇ ਵਾਸਤੇ, ਤੇ ਉਹ ਠੀਕ ਹੈ। ਅਗਰ ਕਿਸੇ ਦਾ ਕੋਈ ਮਜ਼ਹਬੀ ਐਂਗਲ ਹੈ, ਉਹ ਆਪਣੇ ਮਜ਼ਹਬ ਦੇ ਹਿਸਾਬ ਨਾਲ ਦੇਖੇ, ਉਹ ਆਪਣੇ ਮਜ਼ਹਬ ਦੇ ਹਿਸਾਬ ਨਾਲ ਮੰਨੇ। ਉਹ ਕਿਹਨੂੰ ਮੰਨਦਾ ਹੈ, ਕਿਹਨੂੰ ਨਹੀਂ ਮੰਨਦਾ, ਉਹਨੇ ਹਰ ਬੰਦੇ ਨੇ ਆਪਣਾ ਹਿਸਾਬ ਆਪ ਦੇਣਾ। ਲਿਹਾਜ਼ਾ ਇਹਦਾ ਕੋਈ ਮਕਸਦ ਨਹੀਂ ਹੈ ਕਿ ਬੇਜਾ ਕਿਸਮ ਦੀ ਕੋਈ ਤਨਕੀਦ ਹੁੰਦੀ ਹੈ ਕਈ ਦਫਾ, ਲੇਕਿਨ ਮੈਂ ਤੁਹਾਨੂੰ ਵਾਜ਼ੇ ਇਸ ਵਾਸਤੇ ਕਰਨਾ ਮੇਰੇ ਵਾਸਤੇ ਜ਼ਰੂਰੀ ਸੀ ਕਿ ਤੁਸੀਂ ਅਗਰ ਸਮਝ ਲਓ, ਹਾਂ ਇਹਦੇ ਵਿੱਚ ਵੀ ਤੁਹਾਡੇ ਜ਼ਿਹਨ ਸਵਾਲਾਤ ਆ ਸਕਦੇ ਨੇ ਕਿ ਦੇਖੋ ਜੀ ਹੋਰ ਵੀ ਕਿਸੇ ਬਾਬੇ ਦਾ ਰੱਖਿਆ ਜਾ ਸਕਦਾ ਸੀ, ਤੁਸੀਂ ਰੱਖ ਸਕਦੇ ਹੀ ਕਰ ਸਕਦੇ। ਸਾਰੇ ਬਾਬੇ ਸਾਡੇ ਨੇ, ਠੀਕ ਹੈ, ਸਾਰੇ ਸੂਫੀ ਸਾਡੇ ਨੇ। ਜਿਨ੍ਹਾਂ ਨੇ ਵੀ ਪੰਜਾਬੀ ਦੇ ਵਾਸਤੇ ਕੰਮ ਕੀਤਾ ਹੈ, ਉਹ ਭਾਵੇਂ ਮੀਆਂ ਮੁਹੰਮਦ ਬਖਸ਼ ਹੋਣ, ਭਾਵੇਂ ਬਾਬਾ ਬੁੱਲੇ ਸ਼ਾਹ ਹੋਰੀ ਹੋਣ, ਭਾਵੇਂ ਵਾਰਿਸ ਸ਼ਾਹ ਹੋਣ, ਜਿਹੜੇ ਵੀ ਇਹ ਸਾਰੇ ਸਾਡੇ ਨੇ, ਠੀਕ ਹੈ। ਤੇ ਗੱਲ ਤੁਹਾਨੂੰ ਮੁਖਤਸਰ ਜੀ ਦੱਸੀ ਹੈ ਕਿ ਨਾਰੋਵਾਲ ਤੋਂ, ਚੂੰਕਿ ਅਸੀਂ ਹਰ ਕਹਿੰਦੇ ਨੇ ਨਾ ਕਿ ਬਰਾਦਰੀ ਤੇ ਕਾਵਾਂ ਨੂੰ ਵੀ ਬੜੀ ਪਿਆਰੀ ਹੁੰਦੀ ਹੈ, ਹਾਂਜੀ। ਤੇ ਬਸ ਇਸੇ ਤਰ੍ਹਾਂ ਦੇ ਕੋਈ ਸਿਸਟਮ ਤੁਸੀਂ ਸਮਝ ਲਓ ਕਿ ਅਸੀਂ ਜਨਾਬ ਇੱਕ ਤੇ ਨਾਰੋਵਾਲ ਤੋਂ ਹਾਂ, ਤੇ ਨਾਰੋਵਾਲ ਦੀ ਇਸ ਟਾਈਮ ਅਗਰ ਕੋਈ ਵੀ ਬੰਦਾ ਪੁੱਛ ਲੈਣਾ ਤਾਂ ਅਸੀਂ ਖਾਣ ਪੀਣ ਦੀ ਗੱਲ ਕਰੀਏ ਤੇ ਅਸੀਂ ਚੌਲ ਕਹਿ ਦਿੰਦੇ ਹਾਂ, ਤੇ ਜੇ ਉਹ ਨਾ ਕਿਸੇ ਨੂੰ ਸਮਝ ਆਏ ਤਾਂ ਫਿਰ ਕਹਿ ਦਿੰਦੇ ਹਾਂ ਕਰਤਾਰਪੁਰ ਕੋਰੀਡੋਰ ਸਾਡੇ ਕੋਲ ਖੁੱਲ੍ਹਾ। ਉਹਦੀ ਵਜ੍ਹਾ ਤੋਂ ਕਾਫੀ ਜ਼ਿਆਦਾ ਸਾਨੂੰ ਜਾਣ ਪਹਿਚਾਣ ਔਰ ਮਾਣ ਬਖਸ਼ਿਆ ਜਾਂਦਾ। ਔਰ ਬਾਕੀ ਇਹ ਗੱਲ ਪੰਜਾਬੀ ਸਾਡੀ ਸਾਂਝੀ ਹੈ, ਪੰਜਾਬੀ ਮਾਂ ਬੋਲੀ ਹੈ, ਤੇ ਪੰਜਾਬੀ ਬੋਲਣ ਵਾਲਾ ਜਿੱਥੇ ਵੀ ਹੈ, ਸਮਝਣ ਵਾਲਾ ਜਿੱਥੇ ਵੀ ਹੈ, ਉਹ ਸਾਡਾ ਹੈ। ਦੁਨੀਆ ਦੇ ਜਿਸ ਕੋਨੇ ਤੇ ਵੀ ਹੋ, ਹੱਸਦੇ ਰਹੋ, ਵਸਦੇ ਰਹੋ। ਆਪਣੇ ਜੱਟ ਵੀਰ ਨੂੰ ਇਜਾਜ਼ਤ, ਰੱਬ ਰੱਖ।